ਸਭ ਤੋਂ ਪਹਿਲਾਂ ਆਪਾਂ ਤੁਹਾਡੇ ਤੋਂ ਇਹ ਪੁੱਛਾਂਗੇ ਕਿ ਇੱਕ ਜਿਹੜਾ ਕਾਨੂੰਨ ਆ ਉਹ ਬਹੁਤਿਆਂ ਨੂੰ ਸਾਨੂੰ ਪਤਾ ਨਹੀਂਗਾ, ਪਰ ਆਪਾਂ ਨਾਂ ਜ਼ਰੂਰ ਸੁਣਦੇ ਆ, ਇਹ ਵੀ ਸੁਣਦੇ ਆ ਕਿ ਬੜਾ ਖਤਰਨਾਕ ਆ। NSA ਇਹ ਹੈ ਕੀ ਆ ਜਿਹੜਾ ਫੜ ਫੜ ਕੇ ਸਾਰਿਆਂ ਤੇ ਲਾਇਆ ਜਾ ਰਿਹਾ? ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਕ੍ਰਮ ਪੰਜਾਬ 'ਚ ਵਾਪਰੇ, ਜਿਵੇਂ ਅੰਮ੍ਰਿਤਪਾਲ ਦੇ ਸਾਥੀਆਂ ਨੂੰ 9 ਜਣਿਆਂ ਨੂੰ ਟਾਡਾ ਜੇ ਉੱਥੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ NSA ਲਾ ਕੇ, ਤੇ ਉਸ ਤੋਂ ਬਾਅਦ ਫਿਰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਜਾਂ ਸਰੈਂਡਰ, ਇਹ ਦੋਵਾਂ ਨੂੰ ਲੈ ਕੇ ਪੰਜਾਬ 'ਚ ਅਜੇ ਤੱਕ ਚਰਚਾ ਚੱਲੀ ਜਾਂਦੀ ਹੈ ਕਿ ਅੰਮ੍ਰਿਤਪਾਲ ਦੇ ਹਵਾਲੇ ਨਾਲ ਜਾਂ ਕੁਝ ਹੋਰ ਸਾਥੀਆਂ ਦੇ ਹਵਾਲੇ ਨਾਲ ਜਾਂ ਭਾਈ ਜਸਵੀਰ ਸਿੰਘ ਰੋਡੇ ਹੋਰਾਂ ਦੇ ਹਵਾਲੇ ਨਾਲ ਕਿ ਨਹੀਂ ਜੀ ਉਹਨੇ ਸਰੈਂਡਰ ਕੀਤਾ, ਉਹ ਆਪ ਉੱਥੇ ਆਇਆ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਮੂਹਰੇ ਆਪਣੀ ਗ੍ਰਿਫਤਾਰੀ ਨੂੰ ਪੇਸ਼ ਕੀਤਾ। ਦੂਏ ਪਾਸੇ ਪੁਲਿਸ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਸਾਰੀ ਰਾਤ ਅਸੀਂ ਸੁੱਤੇ ਨਹੀਂ, ਜਾਗਦੇ ਰਹੇ, ਅਸੀਂ ਨਜ਼ਰ ਰੱਖੀ, ਅਸੀਂ ਰਿਪੋਰਟ ਲੈ ਰਹੇ ਸੀ ਤੇ ਆਖਰ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਸੋ ਇਹ ਸਾਰਾ ਮਾਮਲਾ ਅੱਜ ਚਰਚਾ 'ਚ ਹੈ, ਪਰ ਇਹਦੇ ਵਿਚਾਲੇ ਜਿਹੜਾ ਵੱਡਾ ਸਵਾਲ ਖੜਾ ਕਿ ਆਖਰ NSA ਕਿਉਂ ਤੇ NSA ਹੈ ਕੀ? ਹੁਣ NSA ਕਿਉਂ ਦਾ ਜਵਾਬ ਤਾਂ ਇਹ ਹੈ ਜੀ ਕਿ ਇਹ ਇੱਕ ਅਜਿਹਾ ਕਾਨੂੰਨ ਹੈ ਜਿਹੜਾ ਮਤਲਬ ਕਿ ਸਰਕਾਰਾਂ ਨੂੰ, ਸੱਤਾ ਨੂੰ ਤਾਕਤ ਬਖਸ਼ਦਾ ਹੈ ਕਿ ਤੁਸੀਂ ਜਦੋਂ ਚਾਹੋ, ਜਿਵੇਂ ਚਾਹੋ, ਜਿਹਨੂੰ ਚਾਹੋ ਕੰਟਰੋਲ ਕਰ ਲਓ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਮੀਸਾ, ਟਾਡਾ ਇਹ ਆਉਂਦੇ ਰਹੇ ਤੇ ਰੌਲਾ ਪਿਆ, ਵਿਰੋਧ ਹੋਇਆ, ਸਰਕਾਰਾਂ ਨੂੰ ਵਾਪਸ ਲੈਣੇ ਪਏ ਤੇ ਸਰਕਾਰਾਂ ਇਹ ਦਿਖਾਉਂਦੀਆਂ ਰਹੀਆਂ ਕਿ ਦੇਖੋ ਜੀ ਅਸੀਂ ਤਾਂ ਇਹ ਕਾਨੂੰਨ ਇਸ ਲਈ ਵਾਪਸ ਲੈ ਰਹੇ ਹਾਂ ਕਿ ਇਹ 'ਚ ਮਨੁੱਖੀ ਅਧਿਕਾਰਾਂ ਦਾ ਹਨਨ ਆ, ਪਰ ਇਹ ਨਹੀਂ ਦੱਸਦੇ ਕਿ ਅਸੀਂ ਇਹ ਤੋਂ ਵੀ ਭਿਆਨਕ ਖਤਰਨਾਕ ਕਾਨੂੰਨ ਲਿਆਉਂਦੇ ਆ। ਉਹ ਖਤਮ ਕਰਕੇ ਜਿਹੜਾ ਦੂਸਰਾ ਕਾਨੂੰਨ ਆਉਂਦਾ ਉਹ ਤੋਂ ਵੀ ਹੁਣ NSA ਜਦੋਂ ਆਇਆ ਤਦ ਇਹ ਮਤਲਬ ਕਿ ਉਹਦੇ ਨਾਲੋਂ ਵੀ ਹੁਣ ਖਤਰਨਾਕ ਹੈ ਕਿ ਸਰਕਾਰਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਕੋਰਟ ਕਚਹਿਰੀ ਲਿਜਾਣ ਦੀ ਲੋੜ ਨਹੀਂ, ਕਿਤੇ ਪੇਸ਼ ਕਰਨ ਦੀ ਲੋੜ ਨਹੀਂ। ਸੋ ਹੁਣ ਸਵਾਲ ਵੱਡਾ ਇਹ ਸਾਰੇ 'ਚ ਇਹੀ ਖੜਾ ਹੋਇਆ ਕਿ ਆਖਰ NSA ਕੀ ਹੈ? ਇਹਨੂੰ ਥੋੜ੍ਹੀ ਜਿਹੀ ਗੰਭੀਰਤਾ ਨਾਲ ਆਪਾਂ ਸਮਝਦੇ ਹਾਂ। ਮੈਂ ਕੁਝ ਮੀਡੀਆ ਦੇ, ਵੱਡੇ ਮੀਡੀਆ ਦੇ ਅਦਾਰੇ ਦੇ ਹਵਾਲਿਆਂ ਨਾਲ ਜਾਂ ਕੁਝ ਕਾਨੂੰਨੀ ਮਾਹਿਰਾਂ ਦੇ ਹਵਾਲਿਆਂ ਨਾਲ ਜਾਂ ਕੁਝ ਇਹਨਾਂ ਵਿਸ਼ਿਆਂ ਨੂੰ ਜਿਹੜੇ ਸਮਝਦੇ ਨੇ ਉਹਨਾਂ ਦੇ ਹਵਾਲਿਆਂ ਨਾਲ ਜਿੰਨੀ ਜਾਣਕਾਰੀ ਇਕੱਤਰ ਕਰ ਸਕਿਆ ਉਹਦੇ ਬਾਰੇ ਨਾਲ ਮੋਟਾ-ਮੋਟਾ ਤੁਹਾਡੇ ਸਾਹਮਣੇ ਰੱਖਦਾ ਕਿ NSA ਨੈਸ਼ਨਲ ਸਿਕਿਉਰਿਟੀ ਐਕਟ, ਰਾਸ਼ਟਰੀ ਸੁਰੱਖਿਆ ਕਾਨੂੰਨ NSA, ਇਹ ਜੀ ਕਹਿੰਦੇ ਕਿ ਇਹਦਾ ਮਤਲਬ ਸਿੱਧਾ ਕਿ ਤੁਸੀਂ ਜੇਕਰ ਤੁਹਾਡੇ ਤੇ NSA ਲੱਗ ਗਿਆ ਤਾਂ ਤੁਹਾਡੀ 1 ਸਾਲ ਤੱਕ ਜੇਲ੍ਹ ਪੱਕੀ ਆ, ਬਿਨਾਂ ਸੁਣਵਾਈ, ਬਿਨਾਂ ਜ਼ਮਾਨਤ। ਸਿੱਧਾ ਜਿਹਾ ਸਿਸਟਮ ਤਾਂ ਇਹ ਸਮਝ ਲਓ ਪਹਿਲਾਂ ਕਿ ਘੱਟੋ ਘੱਟ 3 ਮਹੀਨੇ, ਨਹੀਂ ਤਾਂ ਸਾਲ ਪੱਕਾ ਹੀ ਹੈ। 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਬਿਨਾਂ ਸੁਣਵਾਈ, ਬਿਨਾਂ ਜ਼ਮਾਨਤ ਤੁਹਾਨੂੰ ਜੇਲ੍ਹ ਕੱਟਣੀ ਪੈਣੀ ਹੈ। NSA ਦਾ ਮਤਲਬ ਸਿੱਧਾ ਜਿਹਾ ਇਹ ਹੈ। ਦੂਜਾ ਇਹਦਾ ਮਤਲਬ ਇਹ ਉਹ ਕਾਨੂੰਨ ਹੈ ਜਿਹੜਾ ਮਤਲਬ ਕਿ ਅਪਰਾਧ ਕਰਨ ਤੇ ਨਹੀਂ, ਕਿਸੇ ਘਟਨਾ ਨੂੰ ਅੰਜਾਮ ਦੇਣ ਤੇ ਨਹੀਂ, ਉਹਦੀ ਸ਼ੱਕ ਦੀ ਸੁਭਾਵਨਾ ਨਾਲੇ, ਅਸ਼ੰਕਿਆ ਦੀ ਸੁਭਾਵਨਾ ਨਾਲੇ ਇਹ ਲਾਤਾ ਜਾਂਦਾ ਕਿ ਇਹ ਵਿਅਕਤੀ ਅਪਰਾਧ ਕਰ ਸਕਦਾ ਸੀ, ਇਸ ਵਿਅਕਤੀ ਦੀ ਵਿਦੇਸ਼ੀ ਤਾਕਤਾਂ ਨਾਲ ਸੰਬੰਧ ਹੋ ਸਕਦੇ ਸੀ, ਇਹ ਵਿਅਕਤੀ ਕਿਸੇ ਵੱਡੇ ਘਟਨਾ ਨੂੰ ਅੰਜਾਮ ਦੇ ਸਕਦਾ ਸੀ, ਇਹ ਵਿਅਕਤੀ ਦੇਸ਼ ਦੇ ਲਈ, ਸਮਾਜ ਦੇ ਲਈ, ਕਾਨੂੰਨ ਦੇ ਲਈ, ਉਹਦੇ ਸਿਸਟਮ ਦੇ ਲਈ ਮਤਲਬ ਕਿ ਮੁਸੀਬਤਾਂ ਖੜੀਆਂ ਕਰ ਸਕਦਾ ਸੀ। ਸੋ ਇਸ ਲਈ ਹੋ ਸਕਦਾ ਸੀ, ਇਹਦੀ ਸੰਭਾਵਨਾ ਦੀ ਆੜ 'ਚ NSA ਲੱਗ ਜਾਂਦਾ ਜੀ। NSA ਤੇ ਹੁਣ ਆਹੀ ਚੀਜ਼ ਮਤਲਬ ਕਿ ਤੁਸੀਂ ਕੁਛ ਵੀ, ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਘੇਰੇ 'ਚ ਰੱਖਦਿਆਂ, ਉਹਦੀ ਗਤੀਵਿਧੀਆਂ ਨੂੰ ਸ਼ੱਕ ਦੇ ਘੇਰੇ 'ਚ ਰੱਖਦਿਆਂ, ਰਾਸ਼ਟਰ ਲਈ, ਸਰਹੱਦਾਂ ਲਈ, ਕਿਸੇ ਹਵਾਲੇ ਨਾਲ ਸਰਕਾਰਾਂ ਲਈ, ਕਾਨੂੰਨ ਲਈ, ਸਮਾਜ ਲਈ ਖਤਰਨਾਕ ਦੱਸ ਕੇ ਤੁਸੀਂ ਉਹਨੂੰ ਜੇਲ੍ਹ ਸਿੱਟ ਸਕਦੇ ਹੋ। ਇਹ ਸਰਕਾਰ ਨੂੰ, ਸੱਤਾ ਨੂੰ, ਸਿਸਟਮ ਨੂੰ ਇੱਕ ਅਣਐਲਾਨੀ ਤਾਕਤ ਬਖਸ਼ਦਾ NSA। ਹੈ ਜੀ ਦੀ ਤਾਕਤ ਕਿ ਸਰਕਾਰਾਂ ਨੂੰ ਇੱਕ ਸ਼ਕਤੀ ਮਿਲ ਜਾਂਦੀ ਹੈ ਕਿ ਤੁਸੀਂ ਜਿਹਨੂੰ ਚਾਹੋ, ਜਿਵੇਂ ਚਾਹੋ ਉਵੇਂ ਚੱਕ ਸਕਦੇ ਹੋ। ਇਹ ਹੈ NSA। ਹੁਣ ਇਹ ਨਾਲ ਸਾਬਤ ਕੀ ਹੁੰਦਾ ਕਿ ਕੋਈ ਵੀ ਵਿਅਕਤੀ ਮਤਲਬ ਕਿ ਜੇਲ੍ਹ 'ਚ ਮਤਲਬ ਕਿ ਰਹੂਗਾ, ਇਹ ਤੁਸੀਂ ਚਾਹੋ ਤਾਂ ਉਹਨੂੰ ਜੇਲ੍ਹ ਲਿਜਾ ਸਕਦੇ ਹੋ। ਉਕਤ ਵਿਅਕਤੀ ਸਮਾਜ ਲਈ, ਕਹਿੰਦੇ ਕਾਨੂੰਨ ਲਈ ਖਤਰਨਾਕ ਹੈ, ਇਹ ਦੱਸ ਕੇ ਤੁਸੀਂ ਉਹਨੂੰ ਜੇਲ੍ਹ 'ਚ ਲਿਜਾ ਸਕਦੇ ਹੋ। ਹੁਣ ਆਪਾਂ ਤਾਜ਼ਾ ਘਟਨਾਕ੍ਰਮ ਦੇ ਹਵਾਲੇ ਨਾਲ ਆ ਜਾਈਏ ਕਿ ਹੁਣ ਇਹਦਾ ਮਤਲਬ NSA ਨੇ ਇਹ ਤਾਂ ਕਲੀਅਰ ਹੋ ਗਿਆ ਕਿ ਜਿਹੜਾ NSA ਹੈ ਉਹ ਸਰਕਾਰਾਂ ਨੂੰ ਤਾਕਤ ਬਖਸ਼ਦਾ। ਤਾਂ ਹੀ ਫਿਰ ਇਹਦਾ ਜਨਮ ਕਿਵੇਂ ਹੋਇਆ ਹੋਊਗਾ? ਅੱਜ ਜਦੋਂ ਆ ਕੇ ਅੰਮ੍ਰਿਤਪਾਲ ਤੱਕ ਵਰਗੇ ਵਿਅਕਤੀਆਂ ਤੇ NSA ਲੱਗਿਆ ਤਦ ਮਤਲਬ ਕਿ ਸਵਾਲ ਇਹ ਵੀ ਖੜਾ ਕਿ ਕੁਝ ਤਰ੍ਹਾਂ ਕਹਿੰਦੇ ਜਦੋਂ ਤੇ ਕਾਰਵਾਈ ਹੋਣੀ ਚਾਹੀਦੀ, ਪਰ NSA ਨਹੀਂ ਬਣਦਾ। ਕੁਝ ਕਹਿੰਦੇ ਕਿ ਜੇਕਰ ਉਹਦੇ ਪਰ ਪਹਿਲਾਂ ਤੋਂ ਇੰਨੇ ਕੇਸ ਨੇ, ਹੁਣ ਦਰਜਨਾਂ ਕੇਸ ਨਵੇਂ ਕੱਢ ਲਏ ਕਿ ਹਾਂ ਜੀ ਉਹਦੇ ਤੇ ਅਗਵਾ ਕਰਨ ਦਾ ਕੇਸ ਵੀ ਹੈ, ਇਰਾਦਾ ਕਤਲ ਦਾ ਕੇਸ ਵੀ ਹੈ ਜੀ, ਕੁੱਟਮਾਰ ਦੇ ਕੇਸ ਵੀ ਨੇ ਜੀ, ਵੀ ਪੁਲਿਸ ਕਾਨੂੰਨ ਸਿਸਟਮ ਨੂੰ ਤੰਗ ਕਰਨ ਦੇ ਵੀ ਹੈਗੇ ਨੇ ਜੀ, ਉਹ ਗੱਡੀਆਂ ਭੰਨੀਆਂ ਜੀ, ਲਾਪਰਵਾਹੀ ਨਾਲ ਗੱਡੀਆਂ ਚਲਾਉਣ ਦੇ, ਹੁਣ ਉਹ ਦਰਜਨਾਂ ਕੇਸ ਆ ਗਏ। ਜੇ ਉਹ ਦਰਜਨਾਂ ਕੇਸ ਸੀ ਤਾਂ ਉਹਨਾਂ ਕੇਸਾਂ 'ਚ ਪਹਿਲਾਂ ਗ੍ਰਿਫਤਾਰੀ ਪਾ ਕੇ ਕਿਉਂ ਨਹੀਂ ਪੰਜਾਬ ਦੇ ਕਿਸੇ ਥਾਣੇ ਕਚਹਿਰੀ 'ਚ ਪੇਸ਼ ਕੀਤਾ?
ਸੋ ਇਹ ਹੁਣ ਸਾਰਾ ਕੁਝ NSA ਲੱਗਣ ਤੋਂ ਬਾਅਦ, ਅਸਾਮ ਭੇਜਣ ਤੋਂ ਬਾਅਦ ਕਿਉਂ ਸਾਹਮਣੇ ਆ ਰਿਹਾ? ਸੋ ਇਸ ਲਈ ਇਹ ਸਵਾਲ ਵੀ ਖੜੇ ਹੁੰਦੇ ਨੇ। ਕੁਝ ਕਹਿੰਦੇ ਕਿ ਉਹਦੇ ਪਰ ਕਾਰਵਾਈ ਹੋਣੀ ਚਾਹੀਦੀ ਸੀ, ਫਿਰ ਉਹ ਕਾਰਵਾਈ ਪਹਿਲਾਂ ਕਿਉਂ ਨਹੀਂ? ਕੁਝ ਕਹਿੰਦੇ ਕਿ ਨਹੀਂ, ਇਹ ਧੱਕੇਸ਼ਾਹੀ ਹੈ, NSA ਲਾ ਕੇ ਜਾਣਬੁੱਝ ਕੇ ਅਸਾਮ ਲੈ ਜਾਂਦਾ ਗਿਆ। ਕੁਝ ਕਹਿੰਦੇ ਨਹੀਂ ਜੀ, ਇਹ ਸਕ੍ਰਿਪਟਡ ਸੀ ਸਾਰਾ ਕੁਝ, ਹੈ ਕਿਵੇਂ ਰੋਡੇ ਪਿੰਡ ਤੱਕ ਆ ਗਿਆ ਫਿਰ ਅਗਲਾ। ਸੋ ਇਹ ਸਾਰੇ ਸਵਾਲਾਂ ਦੇ ਵਿੱਚ NSA ਦੀ ਹੋਂਦ ਕਿੱਥੋਂ ਹੈ, ਜਨਮ ਕਿੱਥੋਂ ਹੈ? ਲਓ ਜੀ, 43 ਸਾਲ ਪਹਿਲਾਂ ਇੰਦਰਾ ਗਾਂਧੀ ਲਿਆਈ ਸੀ NSA ਜੀ। ਰਾਸ਼ਟਰੀ ਸੁਰੱਖਿਆ ਐਕਟ ਜਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਹੈ ਜਿਹੜਾ NSA, ਨੈਸ਼ਨਲ ਸਿਕਿਉਰਿਟੀ ਐਕਟ, ਇਹਦੀ ਜਨਮਦਾਤਾ ਇੰਦਰਾ ਗਾਂਧੀ ਹੈ। ਹੁਣ ਹੋਇਆ ਕੀ ਹੈ, ਕਿੱਥੋਂ ਸ਼ੁਰੂ ਹੁੰਦਾ? ਅਸੀਂ ਰੌਲੈਂਟ ਐਕਟ ਅੰਗਰੇਜ਼ਾਂ ਦੇ ਸਮੇਂ 'ਚ ਖੂਬ ਸੁਣਿਆ, ਖਾਸ ਕਰ ਜਲਿਆਂਵਾਲੇ ਬਾਗ ਮਾਮਲੇ 'ਚ ਜਿਸ ਕਦਰ ਉਹਦੀ ਵਰਤੋਂ ਹੋਈ 1919 ਦੇ ਵਿੱਚ। ਰੌਲੈਂਟ ਐਕਟ ਖੂਬ ਵਿਵਾਦਿਤ ਰਿਹਾ। ਉਸ ਤੋਂ ਬਾਅਦ ਭਾਰਤ ਆਜ਼ਾਦ ਹੋ ਗਿਆ, 1947 ਆ ਗਈ, ਤੇ 1950 ਦੇ ਵਿੱਚ ਨਹਿਰੂ ਹੋਰੀ ਪ੍ਰੇਟਿਵ ਡਿਟੈਕਸ਼ਨ ਐਕਟ ਲਿਆਏ ਜੀ ਕਹਿੰਦੇ, ਤੇ ਇਸ ਐਕਟ ਦੀ ਵਰਤੋਂ ਹੁੰਦੀ ਹੈ। ਤੇ 68-69 ਦੇ ਵਿੱਚ ਆਉਂਦਿਆਂ ਇਹ ਕਹਿੰਦੇ ਜੀ ਇਹ ਖਤਮ ਹੋ ਜਾਂਦਾ, ਇਹਦੀ ਮਿਆਦ ਸੀ ਉਹ ਮਿਆਦ ਖਤਮ ਹੋ ਗਈ। ਤੇ ਉਸ ਤੋਂ ਬਾਅਦ 1971 ਦੇ ਵਿੱਚ ਫਿਰ ਇੰਦਰਾ ਗਾਂਧੀ ਨੇ ਮੀਸਾ ਲਿਆਂਦਾ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ। ਇਹਦੀ ਫਿਰ ਦੱਬ ਕੇ ਐਮਰਜੈਂਸੀ 'ਚ ਦੁਰਵਰਤੋਂ ਹੋਈ ਮੀਸਾ ਦੀ। ਜਿੰਨਾ ਵਰਤਿਆ ਗਿਆ, ਜਿੰਨਾ ਤਸ਼ੱਦਦ ਇਹਦੇ ਰਾਹੀਂ ਹੋਇਆ ਮੀਸਾ ਰਾਹੀਂ, ਉਹ ਐਮਰਜੈਂਸੀ ਕਾਲ ਜਦੋਂ ਲੱਗਿਆ ਤੇ ਉਹਦੇ ਵਿੱਚ 1975 ਦੀ ਐਮਰਜੈਂਸੀ ਦੌਰਾਨ ਮੀਸਾ ਦੀ ਦਮ ਕੇ ਵਰਤੋਂ ਹੋਈ। ਫਿਰ 1977 'ਚ ਜਨਤਾ ਪਾਰਟੀ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਇਹਦੇ ਵਿੱਚ ਸੋਧ ਲਿਆਂਦੀ ਤੇ ਸੋਧ ਲਿਆ ਕੇ ਇਹਨੂੰ ਖਤਮ ਕਰਤਾ। ਤੇ ਜਦੋਂ 1977 'ਚ ਖਤਮ ਹੋ ਗਿਆ, 1980 ਦੇ ਵਿੱਚ ਫਿਰ ਇੰਦਰਾ ਗਾਂਧੀ ਕਹਿੰਦੀ ਚੱਕੋ ਜੀ NSA ਲਾ ਦਿੰਦੇ ਆਪਾਂ। ਫਿਰ ਇੰਦਰਾ ਗਾਂਧੀ ਨੇ 23 ਸਤੰਬਰ 1980 ਨੂੰ ਇੰਟਰਨੈਸ਼ਨਲ ਸਿਕਿਉਰਿਟੀ ਐਕਟ ਦੇ ਨਾਂ ਤੇ, ਜਿਹਨੂੰ ਅੱਜ ਆਪਾਂ NSA ਦੇ ਨਾਂ ਨਾਲ ਜਾਣਦੇ ਹਾਂ, ਉਹ ਲਿਆਂਦਾ। ਤੇ ਉੱਥੋਂ ਫਿਰ ਇਹਦੀ ਕਾਰਵਾਈ ਸ਼ੁਰੂ ਹੁੰਦੀ ਆ। ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਮੁੱਖ ਜਿਹੜੇ ਪੁਆਇੰਟ ਨੇ ਕਿ ਕਿਉਂ ਲੱਗਦਾ ਜੀ NSA। ਕਹਿੰਦੇ ਜੀ ਰਾਸ਼ਟਰੀ ਸੁਰੱਖਿਆ ਮਾਮਲੇ ਕਰਕੇ ਲੱਗਦਾ। ਰਾਸ਼ਟਰੀ ਸੁਰੱਖਿਆ ਲਈ ਜੇਕਰ ਖਤਰਾ ਹੋ ਜਾਵੇ ਤਾਂ NSA ਲੱਗ ਜਾਂਦਾ। ਕਹਿੰਦੇ ਜੀ ਗਵਾਂਢੀ ਮੁਲਕ ਜਾਂ ਗਵਾਂਢੀ ਮੁਲਕ ਦੀਆਂ ਦੇਸ਼ ਵਿਰੋਧੀ ਸ਼ਕਤੀਆਂ ਜਾਂ ਉਹਨਾਂ ਦੀਆਂ ਕੋਈ ਏਜੰਸੀਆਂ ਨਾਲ ਸੰਬੰਧ ਰੱਖਣ ਤੇ NSA ਲੱਗ ਜਾਂਦਾ। ਇਸੇ ਤਰ੍ਹਾਂ ਭਾਰਤੀ ਸਰਹੱਦਾਂ ਲਈ ਜੇਕਰ ਖਤਰਾ ਪੈਦਾ ਹੋ ਜਾਵੇ, ਕੋਈ ਬੰਦਾ, ਕੋਈ ਸ਼ਖਸੀਅਤ, ਕੋਈ ਸੰਗਠਨ, ਕੋਈ ਧਿਰ, ਹੈ ਨਾ, ਕੋਈ ਵਿਰੋਧੀ, ਦੇਸ਼ ਵਿਰੋਧੀ, ਉਹ ਬਣ ਜਾਵੇ, ਉਹਦੇ ਤੇ ਲੱਗ ਜਾਂਦਾ। ਫਿਰ ਕਹਿੰਦੇ ਜੀ ਮੇਨਟੇਨੈਂਸ ਆਫ ਪਬਲਿਕ ਆਰਡਰ ਮਾਮਲੇ 'ਚ ਵੀ NSA ਲੱਗ ਜਾਂਦਾ। ਹੁਣ ਆਹ ਮਾਮਲੇ 3 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਲਗਭਗ ਜੇਲ੍ਹ ਯਕੀਨੀ ਹੁੰਦੀ ਹੈ NSA 'ਚ। ਸੋ ਇਸ ਲਈ ਮੰਨਿਆ ਹੀ ਜਾਂਦਾ ਕਿ ਲਗਭਗ 1 ਸਾਲ ਦੀ ਤਾਂ ਜੇਲ੍ਹ ਤੁਹਾਨੂੰ ਬਿਨਾਂ ਸੁਣਵਾਈ, ਬਿਨਾਂ ਜ਼ਮਾਨਤ ਤੁਹਾਡੇ ਲਈ ਹੋਣੀ ਓ ਆ। ਹਾਂ, ਹੁਣ ਜੇਕਰ ਆਪਾਂ ਅੰਮ੍ਰਿਤਪਾਲ ਮਾਮਲੇ 'ਚ ਦੇਖੀਏ, ਉਹਦੇ ਪਰ NSA ਲੱਗਿਆ, ਉਹਦੇ ਸਾਥੀਆਂ ਤੇ ਲੱਗਿਆ, 9 ਜਣੇ ਉਹ ਤੇ 10ਵਾਂ ਅੰਮ੍ਰਿਤਪਾਲ, ਇਹ 10 ਜਣੇ ਹੁਣ ਜੇਲ੍ਹ ਭੇਜੇ ਨੇ। ਤਾਂ ਉਹਨਾਂ ਕੋਲ ਕੀ ਕਹਿੰਦੇ ਜੀ, ਉਹਦੇ ਤੇ ਜਿਹੜੇ ਦਰਜਨਾਂ ਕੇਸ ਬਾਕੀ ਨੇ, ਜਿਵੇਂ ਮੈਂ ਗੱਲ ਕਰ ਰਿਹਾ, ਇੱਕ ਕਹਿੰਦੇ 16 ਫਰਵਰੀ 2023 ਦਾ ਮਾਮਲਾ ਹੈ ਜੀ, ਕਹਿੰਦੇ ਅਜਨਾਲਾ ਥਾਣੇ ਦਾ, ਅਗਵਾਹ ਦਾ ਹੈ, ਤੇ ਮਤਲਬ ਕਿ ਅਜਿਹੇ ਧੱਕੇਸ਼ਾਹੀ ਕਰਨ ਦਾ, ਭੰਨਤੋੜ ਕਰਨ ਦੇ ਇਹੋ ਜਿਹੇ ਮਾਮਲੇ। ਫਿਰ 24 ਫਰਵਰੀ ਨੂੰ ਲਵਪ੍ਰੀਤ ਤੂਫਾਨ ਵਾਲਾ ਮਾਮਲਾ ਆ ਗਿਆ ਜੀ, ਕਹਿੰਦੇ ਥਾਣੇ ਤੇ ਹਮਲਾ ਕੀਤਾ, ਇਰਾਦਾ ਕਤਲ, ਹੈ ਨਾ, ਕਤਲ ਕਰਨ ਦੀਆਂ ਕੋਸ਼ਿਸ਼ਾਂ, ਮਾਰ ਕਟਾਈ ਦੀਆਂ ਕੋਸ਼ਿਸ਼ਾਂ, ਇਹ ਸਾਰਾ। ਫਿਰ ਉਹ ਤੋਂ ਬਾਅਦ ਕਹਿੰਦੇ ਜੀ ਅੱਗੇ ਆ ਕੇ 18 ਮਾਰਚ ਨੂੰ ਕਹਿੰਦੇ ਜੀ ਫਿਰ ਉਹ ਲਾਪਰਵਾਹੀ ਨਾਲ ਗੱਡੀਆਂ ਚਲਾਉਣ ਦਾ, ਪੁਲਿਸ ਦੀਆਂ ਗੱਡੀਆਂ 'ਚ ਗੱਡੀਆਂ ਠੋਕੀਆਂ ਜਾਣਬੁੱਝ ਕੇ, ਜਿਹਦਾ ਨਾਮ ਅੰਮ੍ਰਿਤਪਾਲ ਪਕੜ 'ਚ ਨਹੀਂ ਆਇਆ। ਫਿਰ 19 ਮਾਰਚ ਨੂੰ ਕਹਿੰਦੇ ਹਥਿਆਰ ਬਰਾਮਦ ਹੋਏ, ਉਹ ਸਾਰਾ ਕੁਝ ਅਸਲਾ ਐਕਟ ਦੇ ਤਹਿਤ, ਆਰਮ ਐਕਟ ਦੇ ਤਹਿਤ ਇਹ ਮਾਮਲਾ। ਸੋ ਇੰਨੇ ਇਹੋ ਜਿਹੇ ਕਿੰਨੇ ਹੀ ਮਾਮਲੇ ਹੁਣ ਚੱਲ ਰਹੇ ਨੇ। ਹੁਣ ਕਹਿੰਦੇ ਕਿ ਅੰਮ੍ਰਿਤਪਾਲ ਤੇ NSA ਵੀ ਆ ਤੇ ਆਹ ਮਾਮਲੇ ਵੀ ਨੇ। ਸੋ ਅੰਮ੍ਰਿਤਪਾਲ ਜਾਂ ਉਹਦੇ ਵਕੀਲ ਜਾਂ ਉਹਦੀ ਧਿਰ, ਬੇਸ਼ੱਕ ਸ਼੍ਰੋਮਣੀ ਕਮੇਟੀ ਵੀ ਕਹਿੰਦੀ ਆ ਕਿ ਅਸੀਂ ਪਹੁੰਚ ਕਰਾਂਗੇ, ਅਸੀਂ ਆਪਣੀ ਟੀਮ ਭੇਜਾਂਗੇ, ਅਸੀਂ ਅਸਾਮ ਤੱਕ ਪਹੁੰਚ ਕਰਕੇ ਇਹਨਾਂ ਦੀ ਪੈਰਵੀ ਕਰਾਂਗੇ, ਪਰ ਕਹਿੰਦੇ ਜੀ ਪਹਿਲਾਂ ਤਾਂ ਉਹਨਾਂ ਨੂੰ ਬਾਕੀ ਮਾਮਲਿਆਂ 'ਚ ਜ਼ਮਾਨਤ ਲਈ ਜਦੋਜਹਿਦ ਕਰਨੀ ਪੈਣੀ ਆ ਕਿ ਬਾਕੀ ਮਾਮਲਿਆਂ 'ਚ ਮੁਕੱਦਮੇ ਲੜੇ ਜਾਣ ਤੇ ਜ਼ਮਾਨਤਾਂ ਲਈ ਜਾਣ, ਫਿਰ ਉਹ ਇਹਦੇ ਲਈ ਚਾਰਜੋਈ ਕਰ ਸਕਦਾ। ਚਾਰਜੋਈ ਦਾ ਮਤਲਬ ਹੈ ਕਿ ਉਹ ਇਹ ਅਪੀਲ ਤਾਂ ਕਰ ਸਕਦਾ ਜੀ ਮੇਰੇ ਤੇ NSA ਗਲਤ ਲੱਗਿਆ, ਤੇ ਉਹ ਉਹਦੀ ਸੁਣਵਾਈ ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ, ਕਿੱਥੇ ਜਾ ਕੇ ਫੈਸਲਾ ਹੁੰਦਾ ਹੈ। ਜੇਕਰ ਇਹ ਸਾਬਤ ਨਹੀਂ ਹੁੰਦਾ ਕਿ ਹਾਂ NSA ਗਲਤ ਨਹੀਂ ਲੱਗਿਆ, ਫਿਰ ਕੋਈ ਪੈਰਵੀ ਨਹੀਂ ਹੈ, ਫਿਰ ਮਾਮਲਾ ਲੰਬੇ ਸਮੇਂ ਲਈ ਖਿੱਚ ਸਕਦਾ। ਤੇ ਜੇਕਰ ਮਿਹਰਬਾਨੀ ਹੋ ਜਾਵੇ ਸਰਕਾਰਾਂ ਦੀ ਤਾਂ ਕੁਝ ਵੀ ਸੰਭਵ ਹੈ। ਸੋ ਇਸ ਲਈ ਹੁਣ ਇਸ ਮਾਮਲੇ ਤੇ ਜ਼ਮਾਨਤ ਦੀ ਅਰਜੀ ਮਤਲਬ ਕਿ ਲਾਉਣਾ ਵੀ ਮੁਸ਼ਕਲ ਹੈ ਇਹਦੇ ਵਿੱਚ। ਸੋ ਇਸ ਲਈ ਇਹ ਸਿੱਧਾ ਮਤਲਬ ਕਿ NSA ਇੱਕ ਤਰ੍ਹਾਂ ਨਾਲ ਸੱਤਾ ਨੂੰ, ਸਿਸਟਮ ਨੂੰ ਤਾਕਤ ਬਖਸ਼ਦਾ। ਇਹਦੇ ਵਿੱਚ ਪੁਲਿਸ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ,
ਬਕਾਇਦਾ ਤੌਰ ਤੇ ਕਮੇਟੀਆਂ, ਵੱਡੀਆਂ ਕਮੇਟੀਆਂ ਜਿਹਦੇ ਵਿੱਚ ਜੱਜ ਵੀ ਹੁੰਦੇ ਨੇ, ਪ੍ਰਸ਼ਾਸਨਿਕ ਅਧਿਕਾਰੀ ਵੀ ਹੁੰਦੇ ਨੇ, ਸਰਕਾਰ ਦੇ ਵੱਲੋਂ ਤੈਅ ਕੀਤੇ ਨੁਮਾਇੰਦੇ ਵੀ ਹੁੰਦੇ ਨੇ, ਉਹਨਾਂ ਦੇ ਹਵਾਲੇ ਨਾਲ ਕਮੇਟੀਆਂ ਬਣ ਕੇ ਉਹਦੀ ਪੈਰਵੀ ਕਰਦੀਆਂ ਨੇ, ਉਹ ਸਾਬਤ ਕਰਦੀਆਂ ਨੇ ਕਿ ਐਨਐਸਏ ਸਹੀ ਹੈ ਜਾਂ ਗਲਤ ਹੈ। ਸੋ ਇਹ ਸਾਰਾ ਮਾਮਲਾ ਇਸ ਗੱਲ ਤੋਂ ਸਾਬਤ ਕਰਦਾ ਹੈ ਕਿ ਇਹ ਸਿਸਟਮ ਨੂੰ, ਸਿਆਸਤ ਨੂੰ, ਸੱਤਾ ਨੂੰ ਨਵੀਂ ਤਰ੍ਹਾਂ ਦੀ ਸ਼ਕਤੀ, ਤਾਕਤ ਬਖਸ਼ ਦਿੰਦਾ ਕਿ ਜਿਹਦੇ ਨਾਲ ਕੋਈ ਵੀ ਆਵਾਜ਼ ਜੇਕਰ ਉੱਠਦੀ ਆ, ਹਾਂ ਜੇਕਰ ਕਿਸੇ ਨੇ ਦੇਸ਼ ਦੇ ਖਿਲਾਫ, ਸਮਾਜ ਦੇ ਖਿਲਾਫ, ਭਾਈਚਾਰੇ ਵੰਡ ਦੇ ਖਿਲਾਫ ਕੋਈ ਕੁਝ ਕੀਤਾ ਤਾਂ ਉਸ ਦੇ ਲਈ ਕਾਨੂੰਨੀ ਪ੍ਰਕਿਰਿਆ ਦੇ ਤਹਿਤ, ਜਿਹੜਾ ਸਾਡਾ ਸੰਵਿਧਾਨ ਕਹਿੰਦਾ ਕਿ ਉਸ ਨੂੰ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣ ਦਾ ਵੀ ਅਧਿਕਾਰ ਹੈ, ਉਸ ਨੂੰ ਸੁਣਵਾਈ ਵੀ ਹੋਣੀ ਚਾਹੀਦੀ ਹੈ, ਉਸ ਨੂੰ ਪੇਸ਼ ਵੀ 24 ਘੰਟੇ 'ਚ ਕੀਤਾ ਜਾਣਾ ਚਾਹੀਦਾ ਹੈ। ਸੋ ਇਹ ਸਾਰਾ ਕੁਝ ਹੈ ਜਿਹੜਾ ਉਹ ਇੱਥੇ ਆ ਕੇ, ਚਾਹੇ ਉਹ ਟਾਡਾ ਸੀ, ਚਾਹੇ ਮੀਸਾ ਸੀ, ਚਾਹੇ ਹੁਣ ਐਨਐਸਏ ਹੈ, ਇਹਨਾਂ ਸਾਰੇ ਚ ਆ ਕੇ ਉਹ ਅਧਿਕਾਰ ਖਤਮ ਹੋ ਜਾਂਦੇ ਨੇ ਤੇ ਤਾਕਤ ਜਿਨ੍ਹਾਂ ਕੋਲ ਚਲੀ ਜਾਂਦੀ ਹੈ ਫਿਰ ਉਹ ਆਪਣੇ ਹਿਸਾਬ ਨਾਲ ਵਰਤਦੇ ਨੇ। ਹੁਣ ਇਹ ਐਨਐਸਏ ਵਰਤਿਆ ਜਾਣਾ ਕਿ ਅੰਮ੍ਰਿਤਪਾਲ ਵਰਤਿਆ ਜਾਣਾ, ਇਹਦੀ ਚਰਚਾ ਖਾਸੀ ਹੈ। ਸੋ ਇਸ ਲਈ ਜੀ ਇਹ ਐਨਐਸਏ ਆਹ ਰੂਪ ਦੇ ਵਿੱਚ ਹੈ ਜਿਹੜਾ ਆਪਾਂ ਖੁੱਲ੍ਹ ਕੇ ਅੱਜ ਸਾਹਮਣੇ ਰੱਖਿਆ। ਬਿਲਕੁਲ ਜੀ, ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਇਦਾਂ ਦੇ ਕਾਨੂੰਨ ਆ ਬਹੁਤੇ ਕਾਂਗਰਸ ਹੀ ਲੈ ਕੇ ਆਈ ਆ ਤੇ ਨਹੀਂ, ਰਾਜ ਇਹ ਲੰਮਾ ਸਮਾਂ ਕਾਂਗਰਸ ਨੇ ਕੀਤਾ ਤਾਂ ਉਹਨਾਂ ਨੇ ਲਿਆਉਣਾ, ਹੁਣ ਜੀ ਵਰਤਣ ਵਾਲੇ ਵਰਤ ਰਹੇ ਨੇ। ਵਰਤਣਾ ਹੁਣ ਬਿਲਕੁਲ ਸਾਰਿਆਂ ਨੇ ਆ, ਆਪਾਂ ਆਪਣਾ ਸਾਰਿਆਂ ਨੇ, ਫਾਇਦਾ ਬਿਲਕੁਲ 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 ਬਿਲਕੁਲ।